ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਹਰੀਕੇਨ ਆਇਨ ਆ ਫਲੋਰੀਡਾ ਦੇ ਵਿੱਚ ਜਿਸਨੇ ਹਿੱਟ ਕੀਤਾ ਸੀ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅੱਜ ਕਿਹਾ ਆ ਵੀ ਇਹ ਇੱਕ ਸਬਸਟੈਂਸ਼ੀਅਲ ਲਾਸ ਆਫ ਲਾਈਫ ਹੋਊਗਾ ਵੀ ਬਹੁਤ ਜ਼ਿਆਦਾ ਇਸ ਤੂਫਾਨ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਨੁਕਸਾਨ ਹੋਊਗਾ। ਆਲਰੇਡੀ 13 ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਹੈਗੀਆਂ। ਇਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ। ਇਸ ਤੋਂ ਪਹਿਲਾਂ ਉੱਥੇ ਦੇ ਗਵਰਨਰ ਡਿਸੈਂਟਿਸ ਨੇ ਵੀ ਕਿਹਾ ਵੀ ਮੈਂ ਆਪਣੀ ਲਾਈਫ 'ਚ ਇੰਨਾ ਸਟਰੋਂਗ ਜੋ ਹਰੀਕੇਨ ਆ ਉਹ ਨਹੀਂ ਦੇਖਿਆ। ਫਲੋਰੀਡਾ ਦੇ ਇਤਿਹਾਸ ਦੇ ਵਿੱਚ 1928 ਦੇ ਵਿੱਚ ਇੱਕ ਓਕੀਚੋਬੇ ਹਰੀਕੇਨ ਆਇਆ ਸੀ ਜਿਹਦੇ ਨਾਲ 2500 ਲੋਕਾਂ ਦੀ ਮੌਤ ਹੋਈ ਸੀ। ਸ਼ਾਰਲਟ ਕਾਉਂਟੀ ਦੇ ਕਮਿਸ਼ਨਰ ਕ੍ਰਿਸ ਕੌਂਸਟੈਂਸ ਨੇ ਅੱਜ ਇਹ ਕਿਹਾ ਵੀ ਉਹਨਾਂ ਦੀ ਕਾਉਂਟੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਆ। ਇਸੇ ਤਰ੍ਹਾਂ ਲੀ ਕਾਉਂਟੀ ਸ਼ੈਰਿਫ ਕਾਰਮਿਨ ਮਰਸੈਨੋ ਨੇ ਦੱਸਿਆ ਵੀ ਉਹਨਾਂ ਦੀ ਕਾਉਂਟੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਬਹੁਤ ਸਾਰਾ ਜੋ ਮਾਲੀ ਨੁਕਸਾਨ ਵੀ ਹੋਇਆ। ਕਹਿੰਦੇ ਕਈ ਜਗ੍ਹਾ ਤੇ ਇਹ ਫਿਗਰਸ ਆ ਰਿਹਾ ਵੀ 100 ਮਿਲੀਅਨ ਤੋਂ ਲੈ ਕੇ 300 ਮਿਲੀਅਨ ਤੱਕ ਨੁਕਸਾਨ ਹੋਇਆ। ਕਈ ਹੋਟਲਸ ਦੀਆਂ ਗਰਾਊਂਡ ਫਲੋਰਸ ਪਾਣੀ ਨਾਲ ਭਰ ਗਈਆਂ। ਅਪਾਰਟਮੈਂਟਸ, ਘਰ, ਗਰਾਜ ਬਹੁਤ ਹੀ ਜ਼ਿਆਦਾ ਜਿਹੜਾ ਆ ਇਹਦੇ ਨਾਲ ਨੁਕਸਾਨ ਹੋਇਆ ਹੈਗਾ। ਨੈਸ਼ਨਲ ਓਸ਼ੀਆਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਵੀ ਵਾਟਰ ਲੈਵਲ ਨੇਪਲਸ ਦੇ ਵਿੱਚ 6 ਫੁੱਟ ਉੱਤੇ ਤੱਕ ਚਲੇ ਗਿਆ ਨਾਰਮਲ ਟਾਈਡ ਜਦੋਂ ਹੁੰਦੀ ਆ। ਤੇ ਪਹਿਲਾ ਰੈਕਡ 2017 ਦੇ ਵਿੱਚ 4 ਫੁੱਟ ਤੇ 25 ਇੰਚ ਸੀ ਜੋ ਕਿ ਇਸ ਵਾਰ 6 ਫੁੱਟ ਤੱਕ ਚਲਾ ਗਿਆ। ਨੇਪਲਸ ਵਾਲਾ ਏਰੀਆ ਹਜੇ ਵੀ ਕਰਫਿਊ ਦੇ ਅੰਡਰ ਆ। ਨੇਪਲਸ ਦੀ ਫਾਇਰ ਰੈਸਕਿਊ ਡਿਪਾਰਟਮੈਂਟ ਪੂਰੇ ਜ਼ੋਰ ਸ਼ੋਰ ਦੇ ਨਾਲ ਕੰਮ ਕਰ ਰਹੀ ਆ ਤਾਂ ਕਿ ਉੱਥੇ ਜੋ ਬਜ਼ੁਰਗ ਆ ਜਾਂ ਜੋ ਨਹੀਂ ਨਿਕਲ ਸਕੇ ਉਹਨਾਂ ਲੋਕਾਂ ਨੂੰ ਕੱਢਿਆ ਜਾ ਸਕੇ। ਹੁਣ ਜੋ ਹਰੀਕੇਨ ਆਇਨ ਆ ਇਹ ਫਲੋਰੀਡਾ ਤੋਂ ਬਾਅਦ ਇਸ ਦੀ ਜੋ ਤਾਕਤ ਆ ਉਹ ਸਾਊਥ ਕੈਰੋਲੀਨਾ ਦੇ ਵੱਲ ਵੱਧਦੀ ਜਾ ਰਹੀ ਆ। ਉੱਥੇ ਵੀ ਕਾਫੀ ਨੁਕਸਾਨ ਹੋ ਸਕਦਾ। ਨੈਸ਼ਨਲ ਹਰੀਕੇਨ ਸੈਂਟਰ ਨੇ ਦੱਸਿਆ ਵੀ ਹਰੀਕੇਨ ਆਇਨ ਜੋ ਆ ਉਹ ਕੈਰੋਲੀਨਾਸ ਤੇ ਜਾਰਜੀਆ ਵੱਲ ਨੂੰ ਹਿੱਟ ਕਰ ਰਿਹਾ ਹੈਗਾ ਤੇ ਉੱਥੇ ਪਹੁੰਚਦਿਆਂ ਨੂੰ 75 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਸਕਦੀਆਂ ਹੈਗੀਆਂ। ਫਲੋਰੀਡਾ ਦੇ ਗਵਰਨਰ ਡਿਸੈਂਟਿਸ ਨੇ ਹਰੀਕੇਨ ਨੂੰ ਇਹ ਦੱਸਿਆ ਵੀ 500 ਈਅਰਸ ਜੋ ਫਲੱਡ ਦੀ ਇੱਕ ਈਵੈਂਟ ਹੁੰਦੀ ਆ ਉਸ ਈਵੈਂਟ ਦੇ ਨਾਲ ਹਰੀਕੇਨ ਆਇਨ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਹਰੀਕੇਨ ਆਇਨ ਆ ਫਲੋਰੀਡਾ ਦੇ ਵਿੱਚ ਜਿਸਨੇ ਹਿੱਟ ਕੀਤਾ ਸੀ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅੱਜ ਕਿਹਾ ਆ ਵੀ ਇਹ ਇੱਕ ਸਬਸਟੈਂਸ਼ੀਅਲ ਲਾਸ ਆਫ ਲਾਈਫ ਹੋਊਗਾ ਵੀ ਬਹੁਤ ਜ਼ਿਆਦਾ ਇਸ ਤੂਫਾਨ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਨੁਕਸਾਨ ਹੋਊਗਾ। ਆਲਰੇਡੀ 13 ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਹੈਗੀਆਂ। ਇਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ। ਇਸ ਤੋਂ ਪਹਿਲਾਂ ਉੱਥੇ ਦੇ ਗਵਰਨਰ ਡਿਸੈਂਟਿਸ ਨੇ ਵੀ ਕਿਹਾ ਵੀ ਮੈਂ ਆਪਣੀ ਲਾਈਫ 'ਚ ਇੰਨਾ ਸਟਰੋਂਗ ਜੋ ਹਰੀਕੇਨ ਆ ਉਹ ਨਹੀਂ ਦੇਖਿਆ। ਫਲੋਰੀਡਾ ਦੇ ਇਤਿਹਾਸ ਦੇ ਵਿੱਚ 1928 ਦੇ ਵਿੱਚ ਇੱਕ ਓਕੀਚੋਬੇ ਹਰੀਕੇਨ ਆਇਆ ਸੀ ਜਿਹਦੇ ਨਾਲ 2500 ਲੋਕਾਂ ਦੀ ਮੌਤ ਹੋਈ ਸੀ। ਸ਼ਾਰਲਟ ਕਾਉਂਟੀ ਦੇ ਕਮਿਸ਼ਨਰ ਕ੍ਰਿਸ ਕੌਂਸਟੈਂਸ ਨੇ ਅੱਜ ਇਹ ਕਿਹਾ ਵੀ ਉਹਨਾਂ ਦੀ ਕਾਉਂਟੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਆ। ਇਸੇ ਤਰ੍ਹਾਂ ਲੀ ਕਾਉਂਟੀ ਸ਼ੈਰਿਫ ਕਾਰਮਿਨ ਮਰਸੈਨੋ ਨੇ ਦੱਸਿਆ ਵੀ ਉਹਨਾਂ ਦੀ ਕਾਉਂਟੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਬਹੁਤ ਸਾਰਾ ਜੋ ਮਾਲੀ ਨੁਕਸਾਨ ਵੀ ਹੋਇਆ। ਕਹਿੰਦੇ ਕਈ ਜਗ੍ਹਾ ਤੇ ਇਹ ਫਿਗਰਸ ਆ ਰਿਹਾ ਵੀ 100 ਮਿਲੀਅਨ ਤੋਂ ਲੈ ਕੇ 300 ਮਿਲੀਅਨ ਤੱਕ ਨੁਕਸਾਨ ਹੋਇਆ। ਕਈ ਹੋਟਲਸ ਦੀਆਂ ਗਰਾਊਂਡ ਫਲੋਰਸ ਪਾਣੀ ਨਾਲ ਭਰ ਗਈਆਂ। ਅਪਾਰਟਮੈਂਟਸ, ਘਰ, ਗਰਾਜ ਬਹੁਤ ਹੀ ਜ਼ਿਆਦਾ ਜਿਹੜਾ ਆ ਇਹਦੇ ਨਾਲ ਨੁਕਸਾਨ ਹੋਇਆ ਹੈਗਾ। ਨੈਸ਼ਨਲ ਓਸ਼ੀਆਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਵੀ ਵਾਟਰ ਲੈਵਲ ਨੇਪਲਸ ਦੇ ਵਿੱਚ 6 ਫੁੱਟ ਉੱਤੇ ਤੱਕ ਚਲੇ ਗਿਆ ਨਾਰਮਲ ਟਾਈਡ ਜਦੋਂ ਹੁੰਦੀ ਆ। ਤੇ ਪਹਿਲਾ ਰੈਕਡ 2017 ਦੇ ਵਿੱਚ 4 ਫੁੱਟ ਤੇ 25 ਇੰਚ ਸੀ ਜੋ ਕਿ ਇਸ ਵਾਰ 6 ਫੁੱਟ ਤੱਕ ਚਲਾ ਗਿਆ। ਨੇਪਲਸ ਵਾਲਾ ਏਰੀਆ ਹਜੇ ਵੀ ਕਰਫਿਊ ਦੇ ਅੰਡਰ ਆ। ਨੇਪਲਸ ਦੀ ਫਾਇਰ ਰੈਸਕਿਊ ਡਿਪਾਰਟਮੈਂਟ ਪੂਰੇ ਜ਼ੋਰ ਸ਼ੋਰ ਦੇ ਨਾਲ ਕੰਮ ਕਰ ਰਹੀ ਆ ਤਾਂ ਕਿ ਉੱਥੇ ਜੋ ਬਜ਼ੁਰਗ ਆ ਜਾਂ ਜੋ ਨਹੀਂ ਨਿਕਲ ਸਕੇ ਉਹਨਾਂ ਲੋਕਾਂ ਨੂੰ ਕੱਢਿਆ ਜਾ ਸਕੇ। ਹੁਣ ਜੋ ਹਰੀਕੇਨ ਆਇਨ ਆ ਇਹ ਫਲੋਰੀਡਾ ਤੋਂ ਬਾਅਦ ਇਸ ਦੀ ਜੋ ਤਾਕਤ ਆ ਉਹ ਸਾਊਥ ਕੈਰੋਲੀਨਾ ਦੇ ਵੱਲ ਵੱਧਦੀ ਜਾ ਰਹੀ ਆ। ਉੱਥੇ ਵੀ ਕਾਫੀ ਨੁਕਸਾਨ ਹੋ ਸਕਦਾ। ਨੈਸ਼ਨਲ ਹਰੀਕੇਨ ਸੈਂਟਰ ਨੇ ਦੱਸਿਆ ਵੀ
ਹਰੀਕੇਨ ਆਇਨ ਜੋ ਆ ਉਹ ਕੈਰੋਲੀਨਾਸ ਤੇ ਜਾਰਜੀਆ ਵੱਲ ਨੂੰ ਹਿੱਟ ਕਰ ਰਿਹਾ ਹੈਗਾ ਤੇ ਉੱਥੇ ਪਹੁੰਚਦਿਆਂ ਨੂੰ 75 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਸਕਦੀਆਂ ਹੈਗੀਆਂ। ਫਲੋਰੀਡਾ ਦੇ ਗਵਰਨਰ ਡਿਸੈਂਟਿਸ ਨੇ ਹਰੀਕੇਨ ਨੂੰ ਇਹ ਦੱਸਿਆ ਵੀ 500 ਈਅਰਸ ਜੋ ਫਲੱਡ ਦੀ ਇੱਕ ਇਵੈਂਟ ਹੁੰਦੀ ਆ, ਉਸ ਇਵੈਂਟ ਦੇ ਨਾਲ ਹਰੀਕੇਨ ਆਇਨ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ।